ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਮੈਂ ਗੱਲ ਕਰਾਂਗਾ ਅਟੈਚਮੈਂਟ ਇਨਸਿਕਿਉਰਿਟੀ ਦੇ ਉੱਤੇ। ਮੈਨੂੰ ਐਕਸਪਲੇਨ ਕਰ ਦੇਣਾ ਕਿ ਕਦੀ ਤੁਹਾਨੂੰ ਲੱਗਿਆ ਹੋਏ ਕਿ ਕੁਛ ਤੁਸੀਂ ਕਿਸੇ ਦੇ ਕੋਲ ਜਾਂਦੇ ਜੇ, ਤੁਹਾਨੂੰ ਕੋਈ ਅੱਛਾ ਲੱਗਦਾ ਹੈ, ਲੇਕਿਨ ਫਿਰ ਵਾਪਸ ਆ ਜਾਂਦੇ ਜੇ, ਫਿਰ ਜਾਂਦੇ ਜੇ, ਫਿਰ ਵਾਪਸ ਆ ਜਾਂਦੇ ਜੇ। ਤੁਹਾਡਾ ਦਿਲ ਕਰਦਾ ਹੈ ਕਿ ਮੈਂ ਉਸ ਇਨਸਾਨ ਨਾਲ ਰਵਾਂ, ਲੇਕਿਨ ਤੁਹਾਡਾ ਦਿਮਾਗ ਕਹਿੰਦਾ ਕਿ ਨਹੀਂ, ਚਲਾ ਜਾ। ਇਹਨੂੰ ਕਹਿੰਦੇ ਨੇ ਅਟੈਚਮੈਂਟ ਇਨਸਿਕਿਉਰਿਟੀ। ਔਰ ਇਹਦੀ ਸਭ ਤੋਂ ਵੱਡੀ ਵਜ੍ਹਾ ਤੁਹਾਡਾ ਬਚਪਨ ਹੁੰਦਾ ਹੈ। ਬਚਪਨ 'ਚ ਤੁਸੀਂ ਇੱਕ ਚੀਜ਼ ਸਿੱਖੀ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਕਦੀ ਤੁਹਾਨੂੰ ਪਿਆਰ ਦਿੱਤਾ ਜਾਂਦਾ ਤੇ ਕਦੀ ਛੀਨ ਲਿਆ ਜਾਂਦਾ। ਤੁਹਾਡੀ ਫੈਮਿਲੀ ਦੇ ਲੋਕ ਕਦੀ ਤੁਹਾਨੂੰ ਪਿਆਰ ਕਰਨ ਲੱਗ ਜਾਣਗੇ, ਕਦੀ ਤੁਹਾਨੂੰ ਇਗਨੋਰ ਕਰਨਗੇ, ਜਾਂ ਕੋਈ ਹੋਰ ਇਨਸਾਨ, ਤੁਹਾਡੇ ਰਿਲੇਟਿਵ ਜੀ, ਤੁਹਾਡੇ ਸਕੂਲ 'ਚ ਤੁਹਾਡਾ ਟੀਚਰ। ਅਗਰ ਤੁਹਾਨੂੰ ਕਦੀ ਪਿਆਰ ਮਿਲਿਆ ਹੈ, ਕਦੀ ਨਹੀਂ ਮਿਲਿਆ, ਉਹ ਦਿਮਾਗ ਇਸ ਚੀਜ਼ ਨੂੰ ਸਿੱਖ ਲੈਂਦਾ, ਇਸ ਚੀਜ਼ ਨੂੰ ਸਿੱਖ ਲੈਂਦਾ। ਫਿਰ ਜੇ ਤੁਸੀਂ ਵੱਡੇ ਹੋ ਜਾਂਦੇ ਜੇ, ਤੁਹਾਨੂੰ ਕੋਈ ਅੱਛਾ ਲੱਗਦਾ, ਤੁਸੀਂ ਉਹਦੇ ਕੋਲ ਜਾਂਦੇ ਜੇ, ਤੇ ਤੁਹਾਡਾ ਦਿਲ ਤੇ ਕਰਦਾ ਹੈ ਕਿ ਅੱਛਾ ਇਨਸਾਨ ਹੈ, ਤੁਸੀਂ ਰਹਿਣਾ ਚਾਹੁੰਦੇ ਜੇ ਉਹਦੇ ਕੋਲ, ਲੇਕਿਨ ਤੁਹਾਡਾ ਦਿਮਾਗ ਤੁਹਾਨੂੰ ਅਲਰਟ ਕਰ ਦਿੰਦਾ, ਤੁਹਾਨੂੰ ਡਰਾ ਦਿੰਦਾ ਕਿ ਨਹੀਂ, ਸ਼ਾਇਦ ਮੇਰੇ ਨਾਲ ਧੋਖਾ ਨਾ ਹੋ ਜਾ ਦੁਬਾਰਾ, ਜਿਵੇਂ ਬਚਪਨ 'ਚ ਹੋਇਆ ਸੀ ਕਿ ਤੁਹਾਨੂੰ ਕਿਸੇ ਨੇ ਪਿਆਰ ਕਰਕੇ ਫਿਰ ਵਾਪਸ ਚਲਾ ਗਿਆ। ਤੁਸੀਂ ਇਗਨੋਰ ਹੋਏ ਹੋ ਬਚਪਨ 'ਚ, ਔਰ ਦਿਮਾਗ ਤੁਹਾਨੂੰ ਫਿਰ ਅਲਰਟ ਕਰ ਦਿੰਦਾ ਕਿ ਨਹੀਂ, ਇਹ ਕੋਈ ਆਦਤ ਨਹੀਂ ਹੈ, ਇਹ ਤੁਹਾਡੀ ਚਾਈਲਡ ਸਾਈਕੋਲੋਜੀ ਹੈ, ਤੁਹਾਡੇ ਜ਼ੇਨ 'ਚ ਚੀਜ਼ ਬੈਠ ਚੁੱਕੀ, ਟਰਾਮਾ ਬਣ ਚੁੱਕੀ। ਔਰ ਅਗਰ ਤੁਸੀਂ ਇਸ ਇਸ਼ੂ 'ਚ ਗੁਜ਼ਰ ਰਹੇ ਜੇ, ਇਹ ਬਕਾਇਦਾ ਇੱਕ ਸਾਈਕੋਲੋਜੀਕਲ ਕੰਡੀਸ਼ਨ ਜਿਹਨੂੰ ਮੈਂ ਅਟੈਚਮੈਂਟ ਇਨਸਿਕਿਉਰਿਟੀ, ਔਰ ਇਹਦੇ ਵਾਸਤੇ ਤੁਹਾਨੂੰ ਜ਼ਰੂਰ ਸਾਈਕੋਲੋਜੀਕਲ ਹੈਲਪ ਲੈਣ ਦੀ ਜ਼ਰੂਰਤ ਹੈ, ਤਾਂ ਕਿ ਤੁਸੀਂ ਦੁਬਾਰਾ ਤੋਂ ਕੌਨਫੀਡੈਂਟ ਹੋ ਕੇ ਕਿਸੇ ਨਾਲ ਪਿਆਰ ਕਰ ਸਕੋ, ਕਿਸੇ ਦੇ ਨਾਲ ਰਹਿ ਸਕੋ। ਇਹ ਨਾ ਹੋ ਕਿ ਤੁਸੀਂ ਦਿਲ ਦੀ ਸੁਣ ਕੇ ਇੱਕ ਵਾਰੀ ਤੁਸੀਂ ਕਿਸੇ ਨਾਲ ਬੌਂਡਿੰਗ ਕਰ ਵੀ ਲਈਏ, ਤੇ ਬਾਅਦ 'ਚ ਤੁਸੀਂ ਫਿਰ ਡਰ ਕੇ ਵਾਪਸ ਆਏ ਜੇ, ਤੇ ਉਹਦਾ ਨੁਕਸਾਨ ਨਾ ਹੋਏ। ਉਹਦੀ ਇਮੋਸ਼ਨਸ ਨਾਲ ਨਾ ਖੇਲੋ, ਪਹਿਲੇ ਆਪਣੇ ਆਪ ਨੂੰ ਸਟੇਬਲ ਕਰੋ। ਤੇ ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ, ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਲਿਖੋ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦੇਵਾਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦੇਵਾਂਗਾ। ਜਜ਼ਾਕ